ਸੱਜਣੋ ਤੇ ਮਿੱਤਰੋ, ਖੈਰ ਨਾਲ ਵਸੋ ਤੇ ਖਿੜ ਹੱਸੋ। ਤੁਸੀਂ ਵੇਖ ਰਹੇ ਹੋ ਜਾਗ ਪੰਜਾਬੀ ਚੈਨਲ ਤੇ ਮੈਂ ਤੁਹਾਡਾ ਮਚਮਾਨ ਸ਼ਮੀਰ ਜੀ ਅੰਗ ਰੰਗ ਚੱਜ ਦੀ ਗੱਲ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਤੇ ਮਿੱਤਰੋ, ਜਿਵੇਂ ਕਿ ਤੁਸੀਂ ਪੜ੍ਹਿਆ ਹੋਵੇਗਾ ਕਿ ਪੰਜਾਬ ਸਰਕਾਰ ਜਿਹੜੀ ਹੈ ਉਸ ਨੇ ਬਲੂ ਤੇ ਔਰ ਪਰਪਲ ਟ੍ਰੇਨ ਦੇ ਨਾਂ ਤੋਂ ਇੱਕ ਪ੍ਰੋਜੈਕਟ ਜਿਹੜਾ ਹੈ ਉਹ ਸ਼ੁਰੂ ਕਰਨ ਦਾ ਜਿਹੜਾ ਐਲਾਨ ਕੀਤਾ ਹੈ। ਬਹੁਤ ਚੰਗੀ ਗੱਲ ਹੈ ਕਿ ਲੋਕ ਭਲੇ ਲਈ ਕੋਈ ਵੀ ਜਿਹੜਾ ਕੰਮ ਕੀਤਾ ਜਾਏ ਉਸ ਨੂੰ ਜਿਹੜਾ ਹੈ ਸਰਾਹਣਾ ਚਾਹੀਦਾ ਹੈ। ਉਹ ਚਾਹੇ ਕੋਈ ਵੀ ਪਾਰਟੀ ਜਿਹੜੀ ਹੈ ਉਹ ਕਰੇ, ਕੰਮ ਜਿਹੜਾ ਹੈ ਉਹ ਲੋਕ ਹਿੱਤ ਦਾ ਹੋਣਾ ਚਾਹੀਦਾ, ਲੋਕ ਮਫਾਦ ਦਾ ਹੋਣਾ ਚਾਹੀਦਾ ਔਰ ਉਸ ਪਾਰਟੀ ਤੋਂ ਬਾਲਾਤਰ ਹੋ ਕੇ ਜਿਹੜਾ ਹੈ ਉਸ ਨੂੰ ਸਰਾਹਣਾ ਚਾਹੀਦਾ ਔਰ ਦੇਖਣਾ ਚਾਹੀਦਾ ਹੈ। ਸੋ ਅਸੀਂ ਵੀ ਇਸ ਮਾਮਲੇ ਨੂੰ ਜਿਹੜਾ ਹੈ ਦੇਖਣੇ ਆ। ਆਖਦੇ ਨੇ ਕਿ ਇਸ ਦੇ ਉੱਤੇ ਜਿਹੜਾ ਹੈ ਉਹ ਅਰਬਾਂ ਡਾਲਰ ਜਿਹੜੀ ਹੈ ਉਹ ਸਰਮਾਇਆਕਾਰੀ ਜਿਹੜੀ ਹੈ ਉਹ ਹੋਣੀ ਹੈ। ਬਿਲਕੁਲ ਇਹ ਜਿਹੜੇ ਇਸ ਸੰਬੰਧ ਦੇ ਜਿਹੜੇ ਮਨਸੂਬੇ ਨੇ ਅਸੀਂ ਉਹਨਾਂ ਦੇ ਜਿਹੜਾ ਨਾ ਮੁਖਾਲਫ ਨਹੀਂ ਆ, ਕਿਉਂਕਿ ਜਿਸ ਤਰ੍ਹਾਂ ਔਰੰਜ ਟ੍ਰੇਨ ਦਾ ਜਿਹੜਾ ਮਨਸੂਬਾ ਹੈ ਉਹ ਲੋਕਾਂ ਨੂੰ ਬਹੁਤ ਫਾਇਦਾ ਦੇ ਰਿਹਾ ਹੈ। ਲੇਕਿਨ ਇਸੇ ਨਾਲ ਨਾਲ ਜਿਹੜਾ ਹੈ ਸਾਨੂੰ ਜਿਹੜਾ ਨਾ ਦੂਸਰੇ ਮਾਮਲੇ ਵੱਲ ਵੀ ਜਿਹੜਾ ਹੈ ਉਹ ਗੌਰ ਕਰਨ ਦੀ ਜਿਹੜੀ ਹੈ ਉਹ ਲੋੜ ਹੈ ਕਿ ਇਹ ਜਿਹੜੇ ਬਹੁਤ ਜ਼ਰੂਰੀ ਜਿਹੜੇ ਸਾਡੇ ਤੇ ਕੰਮ ਨੇ ਉਹਨਾਂ ਨੂੰ ਜਿਹੜਾ ਹੈ ਪਹਿਲ ਕਰਨ ਦੀ ਜਿਹੜੀ ਹੈ ਨਾ ਉਹ ਲੋੜ ਹੈ। ਯਾਨੀ ਕਿ ਅਰਬਾਂ ਡਾਲਰ ਦੀ ਜਿਹੜੀ ਸਰਮਾਇਆਕਾਰੀ ਹੈ ਇਸ ਦੇ ਵਿੱਚੋਂ ਅਗਰ ਤੁਸੀਂ ਸਿਰਫ ਇੱਕ ਜਿਹੜਾ ਹੈ ਮਨਸੂਬਾ ਜਿਹੜਾ ਹੈ ਉਸ ਨੂੰ ਅਗਰ ਤੁਸੀਂ ਡਰੋਪ ਕਰ ਦਿਓ ਔਰ ਉਹਦੀ ਜਗ੍ਹਾ 'ਤੇ ਤੁਸੀਂ ਕੋਈ ਛੋਟੇ ਮੋਟੇ ਕਾਰਖਾਨੇ ਜਿਹੜੇ ਨੇ ਨਾ ਉਹ ਅਗਰ ਤੁਸੀਂ ਲਾਣੇ ਸ਼ੁਰੂ ਕਰ ਦਿਓ, ਬਜਾਏ ਤੁਸੀਂ ਕਿ ਲੰਗਰਖਾਨੇ ਕਾਇਮ ਕਰੋ ਔਰ ਇਹ ਜਿਹੜਾ ਲੋਕਾਂ ਨੂੰ ਲਾਈਨਾਂ ਦੇ ਵਿੱਚ ਖਿਲਾਰਨ ਦੇ ਜਿਹੜੇ ਕੰਮ ਨੇ ਇਹ ਕਰਨ ਦੀ ਬਜਾਏ ਲੋਕਾਂ ਨੂੰ ਉਹਨਾਂ ਦੇ ਪੈਰਾਂ 'ਤੇ ਖੜਾ ਕਰਨ ਲਈ ਇਹ ਜਿਹੜੇ ਮਨਸੂਬੇ ਨੇ ਉਹ ਸ਼ੁਰੂ ਕੀਤੇ ਜਾਣ। ਔਰ ਉਹਦੇ ਲਈ ਇਹ ਜ਼ਰੂਰੀ ਹੈ ਕਿ ਮੁਲਕ ਦੇ ਅੰਦਰ ਜਿਹੜਾ ਹੈ ਉਹ ਕਾਰਖਾਨੇ ਲੱਗਣ, ਮੁਲਕ ਦੇ ਅੰਦਰ ਜਿਹੜੀ ਹੈ ਉਹ ਇੰਡਸਟਰੀ ਲੱਗੇ, ਕਿਉਂਕਿ ਕਾਰਖਾਨਾ ਜਿਸ ਵੇਲੇ ਲੱਗੇਗਾ ਤੇ ਉਹ ਕਾਰਖਾਨਾ ਜਿਹੜਾ ਹੈ ਉਹ ਇੱਕ ਕੰਮ ਨਹੀਂ ਕਰਦਾ ਹੈਗਾ, ਕਾਰਖਾਨਾ ਪੈਦਾਵਾਰ ਕਰਦਾ ਹੈ ਔਰ ਉਸ ਪੈਦਾਵਾਰ ਤੋਂ ਫਿਰ ਜਿਹੜਾ ਹੈ ਪੈਸਾ ਪੈਦਾ ਹੁੰਦਾ ਹੈ। ਉਹਦੇ ਨਾਲ ਜਿਹੜਾ ਗੌਰਮੈਂਟ ਦਾ ਜਿਹੜਾ ਆਪਣਾ ਰੈਵਨਿਊ ਹੈ ਉਹਦੇ ਵਿੱਚ ਵੀ ਜਿਹੜਾ ਹੈ ਉਹ ਵਾਧਾ ਹੁੰਦਾ ਹੈ, ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ, ਲੋਕਾਂ ਦੀ ਜਿਹੜੀ ਖਰੀਦੇ ਕੂਵਤ ਹੈ ਉਹ ਵੀ ਵੱਧਦੀ ਹੈ ਔਰ ਇਸ ਦੇ ਨਾਲ ਨਾਲ ਜਿਹੜਾ ਹੈ ਲੋਕ ਜਿਹੜੇ ਨੇ ਉਹਨਾਂ ਦੇ ਅੰਦਰ ਜਿਹੜਾ ਨਾ ਉਹ ਸੁਧਾਰ ਆਉਂਦਾ ਹੈ। ਔਰ ਜਿਸ ਵੇਲੇ ਇਹ ਲੋਕਾਂ ਦੇ ਅੰਦਰ ਸੁਧਾਰ ਆਏਗਾ, ਲੋਕਾਂ ਦੀ ਜਿਹੜੀ ਹੈ ਡਿਵੈਲਪਮੈਂਟ ਜਿਹੜੀ ਹੈ ਉਹ ਹੋਏਗੀ ਤੇ ਮੁਲਕ ਜਿਹੜਾ ਹੈ ਉਹ ਅੱਗੇ ਨੂੰ ਚੱਲੇਗਾ। ਹੁਣ ਟਰਾਂਸਪੋਰਟ ਦੇ ਤੁਸੀਂ ਜਿੰਨੇ ਵੀ ਮਨਸੂਬੇ ਬਣਾ ਲਓ, ਟਰਾਂਸਪੋਰਟ ਦੇ ਵਿੱਚੋਂ ਕਦੀ ਜਿਹੜਾ ਹੈ ਤੁਹਾਨੂੰ ਫਾਇਦਾ ਨਹੀਂ ਹੋਣ ਲੱਗਾ। ਔਰ ਇਹ ਜ਼ਾਹਰ ਹੈ ਕਿ ਜਿਹੜਾ ਰਿਆਸਤ ਜਿਹੜੀ ਹੈ ਉਸ ਦਾ ਕੰਮ ਹੀ ਹੈ ਵੇ ਕਿ ਜਿਹੜੇ ਹਸਪਤਾਲ ਨੇ, ਜਿਹੜੀ ਟਰਾਂਸਪੋਰਟ ਹੈ, ਜਿਹੜੀ ਤਾਲੀਮ ਹੈ, ਜਿਹੜੀ ਸਿਹਤ ਹੈ, ਇਹ ਉਹ ਕਾਰੋਬਾਰੀ ਮਕਸਦ ਲਈ ਨਹੀਂ ਕਰਦੀ, ਯਾਨੀ ਕਿ ਪੈਸਾ ਕਮਾਉਣ ਦੀ ਖਾਤਰ ਜਿਹੜਾ ਹੈ ਇਹਦੇ ਵਿੱਚ ਉਹ ਸੁਧਾਰ ਜਾਂ ਮਨਸੂਬੇ ਜਿਹੜੇ ਨੇ ਉਹ ਨਹੀਂ ਲਿਆਂਦੀ, ਬਲਕਿ ਰਿਆਸਤ ਜਿਹੜੀ ਹੈ ਉਹ ਇਸ ਦੇ ਵਿੱਚ ਸਬਸਿਡਾਈਜ਼ ਕਰਦੀ ਹੈ, ਰਿਆਇਤ ਦਿੰਦੀ ਹੈ, ਉਹ ਪੈਸੇ ਜਿਹੜੇ ਨੇ ਉਹ ਕੋਲੋਂ ਪਾਉਂਦੀ ਹੈ। ਹੁਣ ਰਿਆਸਤ ਨੇ ਪੈਸੇ ਕਿਸੇ ਅਸਮਾਨ ਤੋਂ ਤੇ ਨਹੀਂ ਲੈ ਕੇ ਆਉਣੇ ਨਾ, ਉਹਨਾਂ ਨੇ ਇੱਥੋਂ ਹੀ ਲੋਕਾਂ ਦੇ ਕੋਲੋਂ ਟੈਕਸ ਦੀ ਸ਼ਕਲ ਦੇ ਵਿੱਚ ਉਹ ਇਕੱਠੇ ਕਰਕੇ ਤੇ ਇਹਨਾਂ ਨੂੰ ਫੈਸਿਲੀਟੇਟ ਕਰਨਾ ਹੈ, ਲੋਕਾਂ ਨੂੰ ਹੀ ਫੈਸਿਲੀਟੇਟ ਜਿਹੜਾ ਹੈ ਉਹ ਕਰਨਾ ਹੁੰਦਾ ਹੈ। ਲੇਕਿਨ ਐਸੇ ਅਸਬਾਬ ਵੀ ਤੇ ਹੋਣੇ ਚਾਹੀਦੇ ਨੇ ਨਾ ਜਿੱਥੋਂ ਗੌਰਮੈਂਟ ਨੂੰ ਜਿਹੜਾ ਹੈ ਉਹ ਟੈਕਸ ਜਿਹੜਾ ਹੈ ਉਹ ਆਵੇ, ਜਿੱਥੇ ਗੌਰਮੈਂਟ ਦੀ ਜਿਹੜੀ ਆਮਦਨੀ ਹੈ ਉਹ ਵਧੇ। ਗੌਰਮੈਂਟ ਦੀ ਆਮਦਨੀ ਵਧੇਗੀ ਤੇ ਫਿਰ ਇਹੋ ਜਿਹੇ ਕਈ ਮਨਸੂਬੇ ਜਿਹੜੇ ਨੇ ਉਹ ਲੱਗ ਜਾਣਗੇ। ਸਵਾਲ ਇਹ ਵੀ ਕਿ ਅਗਰ ਅਸੀਂ ਕਰਜ਼ੇ ਲੈ ਕੇ ਇਹ ਸਾਰੇ ਮਨਸੂਬੇ ਜਿਹੜੇ ਨੇ ਬਣਾਉਣੇ ਨੇ ਔਰ ਫਿਰ ਇਹਨਾਂ ਮਨਸੂਬਿਆਂ ਦੇ ਜਿਹੜਾ ਹੈ ਇਵਜ਼ ਜਿਹੜਾ ਹੈ ਉਹ ਆਮਦਨੀ ਦੇ ਵਿੱਚ ਕੋਈ ਜਿਹੜਾ ਹੈ ਉਹ ਇਜ਼ਾਫਾ ਨਹੀਂ ਹੋਣਾ, ਤੇ ਫਿਰ ਜਿਹੜਾ ਬੋਝ ਹੈ ਇਹ ਕਿਹਦੇ ਤੇ ਪਏਗਾ? ਇਹ ਜਿਹੜਾ ਬੋਝ ਹੈ ਇਹ ਹੁਕਮਰਾਨਾਂ ਦੇ ਆਪਣੇ ਜਿਹੜੇ ਉਹਨਾਂ ਦੇ ਅਕਾਊਂਟਸ ਨੇ ਉਹਨਾਂ ਦੇ ਤੇ ਨਹੀਂ ਪੈਣਾ, ਇਹ ਤੇ ਆ ਜਾ ਕੇ ਫਿਰ ਜਿਹੜਾ ਇੱਥੋਂ ਦਾ ਆਮ ਵਸਨੀਕ ਹੈ ਉਹਦੇ ਤੇ ਪੈਣਾ ਹੈ ਔਰ ਫਿਰ ਇੰਨਾ ਡਾਢਾ ਪੈਣਾ ਹੈ ਕਿ ਉਸ ਵਿਚਾਰੇ ਨੇ ਤੇ ਸਾਹ ਲੈਣ ਜੋਗਾ ਜਿਹੜਾ ਹੈ ਉਹਦਾ ਮੁਸ਼ਕਲ ਹੋ ਜਾਣਾ ਹੈ। ਤੇ ਜਿਸ ਵੇਲੇ ਉਹਦਾ ਸਾਹ ਲੈਣਾ ਮੁਸ਼ਕਲ ਹੋ ਜਾਣਾ ਹੈ ਤੇ ਫਿਰ ਉਹ ਇਹਨਾਂ ਟ੍ਰੇਨਾਂ ਨੂੰ ਜਿਹੜਾ ਹੈ ਉਹ ਕੀ ਕਰੇਗਾ? ਸੋ ਇਹ ਜਿਹੜਾ ਮਾਮਲਾ ਹੈ ਇਸ ਨੂੰ ਜਜ਼ਬਾਤੀ ਹੋਣ ਦੀ ਬਜਾਏ ਨੰਬਰ ਬਣਾਉਣ ਦੀ ਬਜਾਏ ਔਰ ਇੱਕ ਸਿਆਸੀ ਸ਼ੋਹਰਤ ਹਾਸਲ ਕਰਨ ਦੀ ਬਜਾਏ ਇਸ ਨੂੰ ਇਸ ਤਰ੍ਹਾਂ ਕੀਤਾ ਜਾਏ ਕਿ ਜਿਹਦੇ ਨਾਲ ਦੇਸ਼ ਦੇ ਲੋਕਾਂ ਦਾ ਔਰ ਇਹ ਸਭ ਦਾ ਜਿਹੜਾ ਹੈ ਉਹ ਫਾਇਦਾ ਹੋਵੇ, ਲਾਭ ਹੋਵੇ ਔਰ ਇਹ ਮਾਮਲਾ ਜਿਹੜਾ ਹੈ ਇਹ ਸੁਧਾਰ ਵੱਲ ਨੂੰ ਚੱਲਦਾ ਰਹੇ। ਤੁਸੀਂ ਇੱਧਰੋਂ ਇੱਕ ਮਸਲਾ ਸੁਧਾਰ ਕਰਦੇ ਹੋ, ਉਧਰੋਂ ਜਿਹੜਾ ਦੁੱਗਣਾ ਤਿਗਣਾ ਜਿਹੜਾ ਹੈ ਉਹ ਨੁਕਸਾਨ ਹੋ ਜਾਂਦਾ ਹੈ। ਤੋ ਐਸੀਆਂ ਪਾਲਿਸੀਆਂ ਜਿਹੜੀਆਂ ਨੇ
ਉਹਨਾਂ ਦਾ ਕੋਈ ਫਾਇਦਾ ਨਹੀਂ। ਮੁਲਕ ਜਿਹੜਾ ਹੈ ਇਸ ਵੇਲੇ ਬਿਲਕੁਲ ਉਹ ਡਿਫਾਲਟ ਹੋਇਆ ਪਿਆ ਹੈ। ਸੋ ਉਸ ਦੇ ਵਿੱਚ ਐਡੇ ਮਹਿੰਗੇ ਜਿਹੜੇ ਮਨਸੂਬੇ ਨੇ ਉਹ ਨਹੀਂ ਹੋਣੇ ਚਾਹੀਦੇ। ਉਹਦੀ ਜਗ੍ਹਾ 'ਤੇ ਐਸੇ ਮਨਸੂਬੇ ਹੋਣੇ ਚਾਹੀਦੇ ਨੇ ਜਿਹਦੇ ਨਾਲ ਲੋਕਾਂ ਨੂੰ ਵੀ ਫਾਇਦਾ ਪਹੁੰਚੇ ਔਰ ਜਿਹੜਾ ਅਗਲਾ ਜਿਹੜਾ ਕੰਮ ਹੈ ਉਹ ਵੀ ਚੱਲੇ। ਯਾਨੀ ਕਿ ਜਿਹੜੀ ਰਿਆਸਤ ਦੀ ਜਿਹੜੀ ਆਮਦਨੀ ਹੈ ਉਸ ਦੇ ਵਿੱਚ ਵੀ ਜਿਹੜਾ ਹੈ ਉਹ ਇਜ਼ਾਫਾ ਹੋਵੇ। ਔਰ ਉਸ ਦੀ ਜਿਹੜੀ ਸ਼ਕਲ ਹੈ ਉਹ ਇਹ ਹੈ ਕਿ ਜਿਹੜੀ ਇੱਥੋਂ ਦੀ ਜਿਹੜੀ ਜ਼ਰਾਤ ਹੈ, ਕਿਉਂਕਿ ਜਿਹੜਾ ਸਾਡਾ ਪੰਜਾਬ ਹੈ ਉਹ ਵਿਸ਼ੇਸ਼ ਕਰਕੇ ਇਹ ਤਾਂ ਹੈ ਹੀ ਜ਼ਰਾਤੀ ਇਲਾਕਾ, ਔਰ ਅਸੀਂ ਇਹਦੇ ਵਿੱਚ ਜਿਹੜਾ ਨਾ ਜ਼ਰਾਤ ਦੇ ਵਿੱਚੋਂ ਹੀ ਜਿਹੜਾ ਹੈ ਇਹਨੂੰ ਹੀ ਅਸੀਂ ਵਧਾ ਕੇ ਇਸ ਨੂੰ ਹੀ ਅਸੀਂ ਸੁਧਾਰ ਕੇ ਜਿਹੜਾ ਹੈ ਨਾ ਆਪਣਾ ਕੰਮ ਸਾਰ ਸਕਦੇ ਹਾਂ ਔਰ ਅਸੀਂ ਜਿਹੜਾ ਹੈ ਸੌਖਾ ਸਾਹ ਜਿਹੜਾ ਹੈ ਉਹ ਲੈ ਸਕਦੇ ਹਾਂ। ਸਾਨੂੰ ਇਹਦੇ ਵੱਲ ਤਵੱਜੋ ਦੇਣੀ ਚਾਹੀਦੀ ਹੈ। ਔਰ ਜਿਹੜੀ ਜ਼ਮੀਨ ਜਿਹੜੀ ਹੈ ਵਾਈ ਬੀਜੀ ਜਿੱਥੇ ਨਹੀਂ ਹੋ ਰਹੀ ਉੱਥੇ ਵਾਈ ਬੀਜੀ ਦਾ ਜਿਹੜਾ ਹੈ ਉਹ ਪ੍ਰਬੰਧ ਕਰਨਾ ਚਾਹੀਦਾ ਹੈ। ਕਿਸਾਨਾਂ ਨੂੰ ਜਿਹੜਾ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਨਾ ਫੈਸਿਲੀਟੇਟ ਕਰਨਾ ਚਾਹੀਦਾ ਹੈ। ਅੰਨ ਜਿਹੜਾ ਹੈ ਆ ਜਿਹੜੀਆਂ ਇੱਥੇ ਫਸਲਾਂ ਨੇ ਉਹ ਜ਼ਿਆਦਾ ਤੋਂ ਜ਼ਿਆਦਾ ਹੋਣ ਤਾਂ ਕਿ ਜਿਹੜਾ ਸਾਨੂੰ ਜਿਹੜਾ ਹੈ ਜ਼ਰੇ ਮੁਬਾਦਲਾ ਜਿਹੜਾ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਹੈ ਉਹ ਮਿਲ ਸਕੇ। ਅਸੀਂ ਆਪਣੀਆਂ ਫਸਲਾਂ ਜਿਹੜੀਆਂ ਨੇ, ਆਪਣੇ ਜਿਹੜੇ ਫਲ ਨੇ, ਆਪਣੀਆਂ ਜਿਹੜੀਆਂ ਜਿਨਸਾਂ ਨੇ, ਆਪਣੇ ਜਿਹੜੇ ਮਸਾਲੇ ਨੇ ਉਹ ਅਸੀਂ ਜ਼ਿਆਦਾ ਤੋਂ ਜ਼ਿਆਦਾ ਪੈਦਾ ਕਰੀਏ ਔਰ ਮਿਆਰੀ ਜਿਹੜਾ ਹੈ ਉਹ ਪੈਦਾ ਕਰੀਏ ਔਰ ਦੁਨੀਆ ਦੇ ਵਿੱਚ ਜਿਹੜਾ ਹੈ ਉਸ ਨੂੰ ਜਿਹੜਾ ਹੈ ਉਹ ਵੇਚੀਏ। ਔਰ ਇਹ ਜਿਹੜੀਆਂ ਜ਼ਮੀਨਾਂ ਇੱਥੇ ਬੇਕਾਰ ਪਈਆਂ ਨੇ ਉਹ ਲੋਕਾਂ ਨੂੰ ਦਿੱਤੀਆਂ ਜਾਣ ਔਰ ਉਹਨਾਂ ਨੂੰ ਦੀ ਵਾਈ ਬੀਜ ਦੇ ਵਿੱਚ ਉੱਥੇ ਜਿੱਥੇ ਪਾਣੀ ਦਾ ਪ੍ਰਬੰਧ ਨਹੀਂ ਹੈ ਉੱਥੇ ਪਾਣੀ ਦਾ ਜਿਹੜਾ ਪ੍ਰਬੰਧ ਕੀਤਾ ਜਾਏ। ਜਿੱਥੇ ਟਰੈਕਟਰ ਦੀ ਲੋੜ ਹੈ ਉੱਥੇ ਟਰੈਕਟਰ ਦਾ ਜਿਹੜਾ ਹੈ ਉਹ ਪ੍ਰਬੰਧ ਕੀਤਾ ਜਾਏ ਔਰ ਕਿਸਾਨਾਂ ਨੂੰ ਜਿਹੜਾ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਹੈ ਉਹ ਫੈਸਿਲੀਟੇਟ ਕੀਤਾ ਜਾਏ ਔਰ ਇਸ ਜ਼ਰਾਤ ਦੇ ਵਿੱਚੋਂ ਜਿਹੜਾ ਹੈ ਆਪਣੀ ਜਿਹੜੀ ਆਮਦਨੀ ਹੈ ਉਸ ਨੂੰ ਜਿਹੜਾ ਵਧਾਉਣ ਦਾ ਜਿਹੜਾ ਹੈ ਉਹ ਜਿਹੜੇ ਨੇ ਚਾਰੇ ਜਿਹੜੇ ਨੇ ਉਹ ਕੀਤੇ ਜਾਣ। ਇਸ ਦੇ ਨਾਲ ਜਿਹੜੀ ਇੱਥੇ ਲੋਕਲ ਇੰਡਸਟਰੀ ਜਿਹੜੀ ਬਣ ਸਕਦੀ ਹੈ, ਜਿਹੜੀ ਅਸੀਂ ਆਸਾਨੀ ਦੇ ਨਾਲ ਲਾ ਸਕਦੇ ਹਾਂ, ਉਹ ਸਾਨੂੰ ਜਿਹੜਾ ਹੈ ਇੱਥੇ ਲਾਉਣ ਦੀ ਲੋੜ ਹੈ ਔਰ ਉਸ ਦੇ ਵਿੱਚ ਜਿਹੜੇ ਬੇਰੁਜ਼ਗਾਰ ਲੋਕ ਨੇ ਉਹਨਾਂ ਨੂੰ ਖਪਾਉਣ ਦੀ ਲੋੜ ਹੈ ਤਾਂ ਕਿ ਅਸੀਂ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਪੈਦਾ ਕਰੀਏ। ਕਮ ਅਜ਼ ਕਮ ਉਹ ਚੀਜ਼ਾਂ ਜਿਹੜੀਆਂ ਸਾਡੀਆਂ ਆਪਣੀਆਂ ਦੇਸ਼ ਦੀਆਂ ਲੋੜਾਂ ਨੇ, ਸਾਡੇ ਇੱਥੋਂ ਦੇ ਵਸਨੀਕਾਂ ਦੀਆਂ ਲੋੜਾਂ ਨੇ, ਉਹ ਚੀਜ਼ਾਂ ਜਿਹੜੀਆਂ ਨੇ ਅਸੀਂ ਆਪ ਪੈਦਾ ਕਰ ਲਈਏ ਤਾਂ ਕਿ ਅਸੀਂ ਜਿਹੜੀਆਂ ਬਾਹਰੋਂ ਚੀਜ਼ਾਂ ਮੰਗਵਾਉਂਦੇ ਹਾਂ ਔਰ ਉਹਦੇ ਜਿਹੜੇ ਅਸੀਂ ਆਪਣਾ ਪੈਸੇ ਪੇ ਕਰਨੇ ਆ ਉਸ ਨੂੰ ਜਿਹੜਾ ਹੈ ਉਹ ਸਾਡੀ ਜਿਹੜੀ ਹੈ ਉਹ ਜਾਨ ਜਿਹੜੀ ਉਹ ਛੁੱਟ ਜਾਏ। ਇਹ ਉਹ ਕੰਮ ਨੇ ਜਿਹੜੇ ਕੀਤੇ ਜਾ ਸਕਦੇ ਨੇ। ਯਕੀਨਨ ਹੋਰ ਕੰਮ ਹੋਣੇ ਚਾਹੀਦੇ ਨੇ ਲੇਕਿਨ ਉਹਨਾਂ ਵਾਸਤੇ ਇੱਕ ਤਿਆਰੀ ਦੀ ਜਿਹੜੀ ਹੈ ਉਹ ਲੋੜ ਹੈ। ਦੂਸਰਾ ਜਿਹੜਾ ਮਸਲਾ ਹੈ ਉਹ ਹੈ ਕਿ ਇੱਥੇ ਜਿਹੜੀ ਲੋਕ ਜ਼ਿਆਦਾ ਤੋਂ ਜ਼ਿਆਦਾ ਸਰਮਾਇਆਕਾਰੀ ਕਰਨ ਔਰ ਉਹ ਸਰਮਾਇਆਕਾਰੀ ਕਰਨ ਲਈ ਜ਼ਰੂਰੀ ਹੈ ਕਿ ਇੱਥੇ ਇੱਕ ਅਮਨ ਦੀ ਜਿਹੜੀ ਹੈ ਉਹ ਫਜ਼ਾ ਪੈਦਾ ਹੋਵੇ। ਇੱਥੇ ਜਿਹੜੇ ਰੂਸ ਦੇ ਜਿਹੜੇ ਝਗੜੇ ਨੇ ਉਹ ਨਾ ਹੁਣ, ਇਹ ਅੱਤਗਰਦੀ ਦੇ ਜਿਹੜੇ ਵਾਕਿਆਤ ਨੇ ਇਹਨਾਂ ਦੀ ਰੋਕਥਾਮ ਕੀਤੀ ਜਾਏ ਔਰ ਇੱਥੇ ਜਿਹੜੀ ਇੰਤਹਾ ਪਸੰਦੀ ਹੈ ਉਸ ਨੂੰ ਜਿਹੜਾ ਹੈ ਉਹ ਰੋਕਿਆ ਜਾਏ। ਜਿਹੜੇ ਲੋਕ ਇੱਥੇ ਕੰਮ ਕਰਨ ਆਉਂਦੇ ਨੇ ਜਦ ਉਹ ਹੀ ਮਹਿਫੂਜ਼ ਨਹੀਂ ਹੈਗੇ ਤੇ ਅਸੀਂ ਸਰਮਾਇਆਕਾਰੀ ਜਿਹੜੀ ਹੈ ਉਹ ਕਿਹਨੇ ਕਰਨੀ ਹੈ। ਵੱਧ ਆਮਦਨੀ ਦੇ ਵਿੱਚ ਤੇ ਤੁਸੀਂ ਆਪਣੇ ਜਿਹੜੇ ਇਦਾਰੇ ਨੇ ਉਹ ਨਹੀਂ ਚਲਾ ਸਕਦੇ ਤੇ ਜਿਨ੍ਹਾਂ ਲੋਕਾਂ ਨੇ ਬਾਹਰੋਂ ਆ ਕੇ ਇੱਥੇ ਸਰਮਾਇਆਕਾਰੀ ਕਰਨੀ ਹੈ ਉਹ ਕਦੀ ਵੀ ਨਹੀਂ ਕਰਨਗੇ। ਸੋ ਲਿਹਾਜ਼ਾ ਐਸੇ ਜਿਹੜੇ ਪ੍ਰਬੰਧ ਨੇ ਇਹ ਕੀਤੇ ਜਾ ਸਕਦੇ ਨੇ। ਅਮਨ ਜਿਹੜਾ ਉਹ ਪੈਦਾ ਕੀਤਾ ਜਾ ਸਕਦਾ ਹੈ ਔਰ ਇਹਦੀ ਜਿਹੜੀ ਸਖਤੀ ਕਰਨ ਦੀ ਜ਼ਰੂਰਤ ਹੈ ਉਹ ਰਿਆਸਤ ਹੀ ਕਰ ਸਕਦੀ ਹੈ ਔਰ ਰਿਆਸਤ ਅਗਰ ਇਹਨੂੰ ਆਪਣੀ ਤਰਜੀਹ ਬਣਾ ਲਵੇ ਤੇ ਇਹ ਮੁਮਕਿਨ ਹੀ ਨਹੀਂ ਕਿ ਇੱਥੇ ਅਮਨ ਜਿਹੜਾ ਉਹ ਪੈਦਾ ਨਾ ਹੋ ਸਕੇ। ਸਿਰਫ ਮਕਸਦ ਹੈਗਾ ਕਿ ਹੁਕਮਰਾਨ ਜਿਹੜੇ ਨੇ ਉਹਨਾਂ ਦੀ ਤਰਜੀਹਾਤ ਕੀ ਨੇ। ਜੇ ਉਹਨਾਂ ਦੀ ਤਰਜੀਹਾਤ ਜਿਹੜੀ ਹੈ ਉਹ ਡੰਗ ਟਪਾਊ ਜਿਹੜੀ ਹੈ ਉਹ ਪਾਲਿਸੀ ਹੈ ਤੇ ਫਿਰ ਇਹ ਜਿਹੜੇ ਮਨਸੂਬੇ ਨੇ ਇਹ ਠੀਕ ਨੇ। ਤੇ ਜੇ ਪਾਲਿਸੀ ਜਿਹੜੀ ਹੈ ਉਹ ਮੁਲਕ ਨੂੰ ਪੈਰਾਂ ਤੇ ਖੜਾ ਕਰਨ ਦੀ ਹੈ ਤੇ ਫਿਰ ਇਹਨਾਂ ਦੇ ਮਨਸੂਬੇ ਜਿਹੜੇ ਨੇ ਹਾਲੀ ਉਹਨਾਂ ਦੀ ਲੋੜ ਨਹੀਂ, ਇਹਨਾਂ ਦੀ ਲੋੜ ਜਿਹੜੀ ਹੈ ਉਹ ਅੱਗੇ ਜਾ ਕੇ ਜਿਹੜੀ ਹੈ ਉਹ ਪਏਗੀ ਤੇ ਔਰ ਉਦੋਂ ਤੁਸੀਂ ਇੰਨੇ ਜੋਗੇ ਹੋ ਜਾਓਗੇ ਕਿ ਇਸ ਸੰਬੰਧ ਦੇ ਜਿਹੜੇ ਮਨਸੂਬੇ ਨੇ ਉਹ ਲੋਕਾਂ ਦੀ ਭਲਾਈ ਲਈ ਜਿਹੜਾ ਹੈ ਉਹ ਤੁਸੀਂ ਉਹ ਜਿਹੜਾ ਨਾ ਉਹ ਬਣਾ ਸਕੋ, ਬਣਨੇ ਚਾਹੀਦੇ ਨੇ। ਲੇਕਿਨ ਪਹਿਲੇ ਜਿਹੜਾ ਹੈ ਉਹ ਬੁਨਿਆਦਾਂ ਜਿਹੜੀਆਂ ਨੇ ਉਹਨਾਂ ਨੂੰ ਜਿਹੜਾ ਹੈ ਉਹ ਮਜ਼ਬੂਤ ਕੀਤਾ ਜਾਏ ਕਿ ਤੁਸੀਂ ਇੱਕ ਜਿਹੜਾ ਹੈ ਮਸਲ ਤੁਸੀਂ ਔਰੇਂਜ ਟ੍ਰੇਨ ਜਿਹੜੀ ਹੈ ਉਹ ਸ਼ੁਰੂ ਕੀਤੀ ਹੈ। ਹੁਣ ਤੁਹਾਡੇ ਕੋਲ ਮਸਲ ਪੈਸੇ ਹੀ ਨਹੀਂ ਹੈ ਇਹ ਤਾਂ ਟ੍ਰੇਨ ਵੀ ਬੰਦ ਹੋ ਜਾਏਗੀ ਕਿਉਂਕਿ ਇਹ ਜਿਹੜੀ ਟ੍ਰੇਨ ਹੈ ਕੋਈ ਤੁਹਾਨੂੰ ਮੁਨਾਫਾ ਤੇ ਨਹੀਂ ਦੇ ਰਹੇ ਨਾ, ਇਹਦੇ ਵਿੱਚ ਤਾਂ ਤੁਸੀਂ ਪੈਸੇ ਪਾਣੇ ਨੇ। ਜੇ ਪੈਸੇ ਕਿਧਰੋਂ ਆ ਹੀ ਨਹੀਂ ਰਹੇ ਤੇ ਫਿਰ ਤੇ ਇਹ ਵੀ ਬੰਦ ਹੋ ਜਾਏਗੀ। ਉਹ ਹੁਣ ਜਿਹੜੀ ਛੋਟੀ ਮੋਟੀ ਸਹੂਲਤ ਲੋਕਾਂ ਨੂੰ ਮਿਲੀ ਹੈ ਲੋਕ ਉਸ ਤੋਂ ਵੀ ਜਿਹੜਾ ਹੈ ਉਹ ਵਾਂਝੇ ਜਾਣਗੇ। ਸੋ ਮਾਮਲਾ ਜਿਹੜਾ ਹੈ ਉਹ ਹੈ ਇਸ ਨੂੰ ਸਾਇੰਟੀਫਿਕ ਬੁਨਿਆਦਾਂ ਦੇ ਉੱਤੇ ਜਿਹੜਾ ਹੈ ਉਹ ਦੇਖਣ ਦੀ
ਕਿ ਦੁਨੀਆ ਜਿਹੜੀ ਹੈ ਉਸਨੇ ਆਪਣੇ ਮਸਾਇਲ ਦੇ ਉੱਤੇ ਜਿਹੜਾ ਹੈ ਉਹ ਕਿਵੇਂ ਕਾਬੂ ਪਾਇਆ ਹੈ। ਸਾਡੇ ਨਾਲ ਆਪਣਾ ਗੁਆਂਢੀ ਮੁਲਕ ਦੇਸ਼ ਹੈ ਭਾਰਤ, ਉਸਦੇ ਉਹਨਾਂ ਦੇ ਉਹ ਵੀ ਐਡੇ ਵੱਡੇ ਲੋਕਾਂ ਵਾਸਤੇ ਇਹੋ ਜਿਹੇ ਮਨਸੂਬੇ ਜਿਹੜੇ ਨੂੰ ਬਣਾ ਰਹੇ ਨੇ, ਲੇਕਿਨ ਉਹਨਾਂ ਨੇ ਪਹਿਲਾਂ ਆਪਣੀ ਜਿਹੜੀ ਸਨਅਤ ਹੈ ਉਸ ਨੂੰ ਜਿਹੜਾ ਨਾ ਵਧਾਇਆ ਹੈ। ਉਹਨਾਂ ਨੇ ਆਪਣੀ ਜਿਹੜੀ ਪੈਦਾਵਾਰੀ ਕੁਵਤ ਹੈ ਉਹਦੇ ਵਿੱਚ ਇਜ਼ਾਫਾ ਕੀਤਾ ਹੈ। ਉਹਨਾਂ ਨੇ ਇੰਜ ਦੇ ਅਸਬਾਬ ਪੈਦਾ ਕੀਤੇ ਨੇ ਕਿ ਉਹ ਰਿਆਸਤ ਨੂੰ ਜਿਹੜਾ ਹੈ ਉਹ ਆਮਦਨੀ ਜਿਹੜੀ ਹੈ ਉਹ ਹੋਵੇ, ਔਰ ਉਸ ਆਮਦਨੀ ਦੇ ਨਾਲ ਜਿਹੜਾ ਹੈ ਉਹ ਮਨਸੂਬੇ ਜਿਹੜੇ ਨੇ ਸ਼ੁਰੂ ਕਰ ਰਹੇ ਨੇ। ਉਹ ਕੋਈ ਕਰਜ਼ੇ ਲੈ ਕੇ ਜਿਹੜਾ ਹੈ ਉਹ ਕੋਈ ਮਨਸੂਬੇ ਜਿਹੜੇ ਨੇ ਉਹ ਸ਼ੁਰੂ ਜਿਹੜਾ ਨਾ ਉਹ ਨਹੀਂ ਕਰ ਰਹੇ। ਸੋ ਸਾਨੂੰ ਵੇਖ ਕੇ ਸਿੱਖ ਲੈਣਾ ਚਾਹੀਦਾ। ਅੱਜ ਕੋਈ ਹੁਣ ਜਿਹੜੀ ਚੀਜ਼ਾਂ ਨੇ ਉਹ ਬਿਲਕੁਲ ਓਪਨ ਨੇ, ਸਾਹਮਣੇ ਨੇ। ਤੁਸੀਂ ਦੁਨੀਆ ਦੇਖੋ, ਜੇ ਤੁਸੀਂ ਦੁਨੀਆ ਨੂੰ ਦੇਖ ਕੇ ਮਸਲਨ ਕਿ ਨਹੀਂ ਸਿੱਖਦੇ ਤਾਂ ਫਿਰ ਇਹਦਾ ਮਤਲਬ ਹੈਗਾ ਕਿ ਤੁਸੀਂ ਸਿੱਖਣਾ ਹੀ ਨਹੀਂ ਚਾਹੁੰਦੇ। ਤੁਹਾਡੇ ਮਨ ਦੇ ਵਿੱਚ ਕੁਝ ਹੋਰ ਹੈ, ਤੁਹਾਡੇ ਏਜੰਡੇ ਫਿਰ ਜਿਹੜੇ ਨੇ ਉਹ ਕੁਝ ਹੋਰ ਨੇ। ਤੇ ਮੈਨੂੰ ਆਸ ਹੈ ਕਿ ਤੁਸੀਂ ਇਸ ਗੱਲ ਨੂੰ ਜਿਹੜਾ ਹੈ ਅੱਗੇ ਵਧਾਓਗੇ ਔਰ ਇਹਦਾ ਇਜ਼ਹਾਰ ਜਿਹੜਾ ਹੈ ਉਹ ਆਪਣੇ ਕਮੈਂਟਸ ਬਾਕਸ ਦੇ ਵਿੱਚ ਜਿਹੜਾ ਹੈ ਉਹ ਕਰੋਗੇ। ਬੇਨਤੀ ਹੈ ਕਿ ਜਾਗ ਪੰਜਾਬੀ ਚੈਨਲ ਨੂੰ ਜਿਹੜਾ ਨਾ ਉਹ ਅੱਗੇ ਤੋਰੋ, ਇਹਨੂੰ ਸਬਸਕ੍ਰਾਈਬ ਕਰੋ ਤੇ ਘੰਟੀ ਦਾ ਜਿਹੜਾ ਬਟਨ ਹੈ ਉਹ ਜ਼ਰੂਰ ਦਬਾਓ। ਕੁਲ ਦਾ ਭਲਾ ਤੇ ਕੁਲ ਦੀ ਖੈਰ।